ਜੇ ਪ੍ਰੋਟੈਸਟ ਹੁੰਦਾ ਪ੍ਰੋਟੈਸਟ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਹੋਣ ਦੂਸਰੇ ਹੋਣ ਇੰਨੀ ਵਾਇਲੈਂਸ ਹੁੰਦੀ ਹੈ ਝੰਡਾ ਲਾ ਕੇ ਦੂਜਾ ਲਾ ਦੇਣਾ ਇਹ ਤਾਂ ਕੋਈ ਗੱਲ ਨਹੀਂ ਹੈ। ਕਿੰਨੀ ਕੁ ਖਾਲਿਸਤਾਨ ਦੀ ਮੂਵਮੈਂਟ ਯੂਕੇ ਦੇ ਵਿੱਚ ਹੈ ਕਿ ਵੀ ਇਹਨਾਂ ਦੇ ਪੈਰਾਂ ਥੱਲੇ ਜਿਹੜਾ ਉਹ ਰੇਤਾ ਇਹਨਾਂ ਦੇ ਰੱਖ ਦਿੱਤਾ ਤੱਤਾ ਵੀ ਇਹਨਾਂ ਦੇ ਪੈਰ ਸੜ ਗਏ ਨੇ। ਫੋਨ ਦੇ ਉੱਤੇ ਗੱਲ ਕਰ ਰਹੇ ਔਰ ਉਹਦੇ 'ਚ ਵੀ ਪ੍ਰਾਈਮ ਮਿਨਿਸਟਰ ਮੋਦੀ ਰੇਜ਼ ਦਾ ਇਸ਼ੂ ਆਫ ਸਿਕਿਉਰਿਟੀ ਆਫ ਇੰਡੀਅਨ ਡਿਪਲੋਮੈਟਿਕ ਐਸਟੈਬਲਿਸ਼ਮੈਂਟ ਇਨ ਦਾ ਯੂਕੇ and called for strong action against anti-India elements by the UK government। उधर मोदी सोनक ਨੂੰ ਕਾਲ ਕਰਕੇ ਕਹਿ ਰਿਹਾ ਜੀ ਇਹ ਸਾਡੀ ਸਿਕਿਉਰਿਟੀ ਔਰ ਖਾਲਿਸਤਾਨੀਆਂ ਨੂੰ ਨੱਥ ਪਾਓ। ਉਧਰੋਂ BBC ਦੇ ਖਿਲਾਫ ਕੇਸ ਰਜਿਸਟਰ ਕਰ ਰਿਹਾ। BBC ਨੇ ਜੇ ਦੋ ਪਾਰਟ ਦੇ ਵਿੱਚ ਮੋਦੀ ਦੀਆਂ ਕਰਤੂਤਾਂ ਨੂੰ ਜ਼ਾਹਰ ਕਰਦਿਆਂ ਇੱਕ ਨਿਊਟਰਲ ਗਰਾਊਂਡ ਤੇ ਖਲੋ ਕੇ ਡਾਕੂਮੈਂਟਰੀ ਬਣਾਈ ਤੇ ਉਸ ਤੋਂ ਬਾਅਦ ਇਹੀ ਨਹੀਂ ਵੀ ਉਹ ਡਾਕੂਮੈਂਟਰੀ ਉੱਥੇ ਬੈਨ ਹੋਈ ਜਾਂ ਐਲਨ ਮਸਕ ਤੋਂ ਬੈਨ ਕਰਾਈ। ਉਸ ਤੋਂ ਕੁਝ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਕਿ BBC ਦੇ ਬੰਬਈ ਔਰ ਦਿੱਲੀ ਦਫ਼ਤਰਾਂ ਦੇ ਉੱਤੇ ਜਿਹੜੇ ਨੇ ਉਹ ਰੇਡ ਹੁੰਦੇ ਨੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत के प्रधानमंत्री मोदी ने यूके के प्रधानमंत्री ऋषि सुनक नाल एक बार फिर खालिस्तान का मुद्दा चुक्या है। भारत बार बार खालिस्तान के मुद्दे नूं क्यों उभारिया है अते बगैरत यूके बार बार इस बेइज्जती नूं क्यों सहारिया है। सो भारत सरकार ने BBC के खिलाफ जांच होर अगे वधाई है। सो इस बारे गलबात करन जा रहे हैं। सो असीं चाहांगे कि तुसां इस तरह बने रहना देखण सुन लिया लिखण लई तुरा साहब का बहुत बहुत शुक्रिया जी। डॉक्टर साहब की कहना चाहोगे? देखो ਨੈਪੋਲੀਅਨ ਬੋਨਾਪਾਰਟ ਨਾਲ ਹੀ ਸ਼ਾਇਦ ਇਹ ਕੋਟ ਜੁੜਦੀ ਹੈ ਜਦੋਂ ਉਹਨੇ ਇਹਨਾਂ ਨੂੰ ਬ੍ਰਿਟਿਸ਼ ਨੂੰ ਕੰਟਰੀ ਆਫ ਸ਼ਾਪਕੀਪਰਸ ਕਿਹਾ ਸੀ, ਦੁਕਾਨਦਾਰਾਂ ਦਾ ਮੁਲਕ ਜੀ। ਆਈਕੇ ਗੁਜਰਾਲ ਭਾਵੇਂ ਬਰੀਫ ਟਾਈਮ ਲਈ ਪ੍ਰਾਈਮ ਮਿਨਿਸਟਰ ਬਣਿਆ, ਪੰਜਾਬ ਦੇ ਜਲੰਧਰ ਨਾਲ ਉਹਦਾ ਸੰਬੰਧ ਸੀ, ਉਸ ਤੋਂ ਪਹਿਲਾਂ ਉਹ ਸ਼ਾਇਦ ਜੇਲਮ ਲਹਿੰਦੇ ਪੰਜਾਬ 'ਚ ਉਹਦਾ ਬਰਥ ਸੀ। ਉਹਨੇ ਜਿਹੜੀ ਕਿਹਾ ਤਾਂ ਉਹਨੇ ਆਫ ਦਾ ਰੈਕਰਡ ਸੀ ਪਰ ਉਹ ਸਾਹਮਣੇ ਆ ਗਿਆ, ਉਹਨੇ ਕਿਹਾ ਸੀ ਕਿ ਥਰਡ ਰੇਟ ਪਾਵਰ ਬ੍ਰਿਟਨ ਥਰਡ ਰੇਟ ਪਾਵਰ। ਸੋ ਉਦੋਂ ਵੀ ਇਹ ਲੱਗਦਾ ਸੀ ਕਿ ਵੀ ਇਹ ਔਰ ਕਿਹਾ ਸੀ ਉਹਨੇ। ਲੇਕਿਨ ਹੁਣ ਜਦੋਂ ਅੱਜ ਅਸੀਂ ਵਰਤਾਰਾ ਦੇਖ ਰਹੇ ਹਾਂ ਕਿ ਭਾਈ ਸੱਚਮੁੱਚ ਥਰਡ ਕੀ ਇਹ ਤਾਂ ਵਿਦਆਊਟ ਐਨੀ ਰੇਟ ਵਾਲੀ ਹਕੂਮਤ ਬਣ ਗਈ ਹੈ। ਬਿਲਕੁਲ ਕਿ ਭਾਰਤ ਵਰਗਾ ਜਿਹੜਾ ਇੱਕ ਥਰਡ ਵਰਲਡ ਦਾ ਉਹ ਮੁਲਕ ਜਿਨ੍ਹਾਂ ਦਾ 40% ਤੋਂ ਜ਼ਿਆਦਾ ਜਿਨ੍ਹਾਂ ਦੀ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੀ ਹੈ, ਜਿਹਦੇ 'ਚ ਕੋਵਿਡ-19 ਦੇ ਚਲਦਿਆਂ 1/3 ਮੌਤਾਂ ਦੁਨੀਆ 'ਚ 1.5 ਕਰੋੜ ਲੋਕ ਮਰਦੇ ਨੇ ਤੇ 43 ਲੱਖ ਆਲਮੋਸਟ 1/3 ਇਕੱਲਾ ਭਾਰਤ ਦੇ ਵਿੱਚ ਮਰਦਾ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਨੇ ਜਿਨ੍ਹਾਂ ਦੇ ਕੋਲ ਕੁਛ ਵੀ ਐਸਾ ਨਹੀਂ ਅਦਰ ਦੈਨ ਕਿ ਉਹਨਾਂ ਨੂੰ ਬ੍ਰਿਟਨ ਜਿਹੜਾ ਵਕਤਨ ਬਾ ਵਕਤਨ ਆਪਣਾ ਜੰਗ ਉਹ ਭਾਵੇਂ ਇੱਕ ਸਟੇਜ ਦੇ ਉੱਤੇ ਉਹ ਕੋਈ ਜਹਾਜ਼ ਵੇਚਣੇ ਨੇ, ਕੋਈ ਹੈਲੀਕਾਪਟਰ ਵੇਚਣੇ ਨੇ, ਕੋਈ ਹੋਰ ਚੀਜ਼ ਵੇਚਣਾ ਤੇ ਉਹ ਇਹ ਬਾਣੀਆਂ ਇੱਕ ਬਾਣੀਆਂ ਦੂਸਰੇ ਨੂੰ ਓਬਲਾਈਜ਼ ਕਰਦਾ ਔਰ ਉਹ ਉਹਦੇ ਤੋਂ ਖਰੀਦ ਲੈਂਦੇ ਨੇ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਜਿੰਨੇ ਭਾਰਤ ਦੇ ਚੋਰ ਮੋਦੀ ਔਰ ਗਾਦੀਏ ਔਰ ਦੂਜੇ ਸਾਰੇ ਦੌੜੇ ਹੋਏ ਨੇ ਉੱਥੋਂ, ਉਹ ਸਾਰੇ ਆ ਕੇ ਬ੍ਰਿਟਨ 'ਚ ਹੀ ਬੈਠੇ ਨੇ। ਇਹ ਕੀ ਬਾਣੀਆਂ ਦਾ ਆਪਸ ਦੇ ਵਿੱਚ ਕੀ ਇਹਨਾਂ ਦਾ ਸਮਝੌਤਾ ਹੋਇਆ ਹੈ। ਔਰ ਜਿਹੜੀ ਰਿਪੀਟਡ ਹਿਊਮੀਲੇਸ਼ਨ ਹੈ, ਹੁਣ ਇੱਕ ਪਾਸੇ ਤਾਂ ਬਰਤਾਨੀਆ ਥਰਡ ਰੇਟ ਪਾਵਰ ਦੇ ਤੌਰ 'ਤੇ ਉਹ ਅਮਰੀਕਾ ਦਾ ਪਿਛਲਾ ਬਣ ਕੇ ਉਹ ਇਰਾਕ ਵਾਰ ਹੋਏ, ਉਹ ਅਫਗਾਨਿਸਤਾਨ ਹੋਏ, ਦੂਜਾ ਹੋਏ, ਉਹਦੇ 'ਚ ਨਾਲ ਚੰਬੜਿਆ ਹੁੰਦਾ ਆਪਣੇ ਆਪ ਨੂੰ ਕਰਕੇ, ਜਾਂ ਚਾਈਨਾ ਨੂੰ ਘੇਰਨ ਦੇ ਲਈ ਜੇ ਔਕਸ ਬਣਦਾ ਤੇ ਔਕਸ ਦੇ ਵਿੱਚ ਜਿਹੜਾ ਉਹ ਯੂਕੇ ਔਰ ਅਮਰੀਕਾ ਔਰ ਆਸਟ੍ਰੇਲੀਆ ਆਉਂਦਾ। ਆਸਟ੍ਰੇਲੀਆ 'ਚ ਤਾਂ ਉਹਦਾ ਇੰਟਰਸਟ ਹੈ, ਉਹਨਾਂ ਦਾ ਡੋਮੀਨੀਅਨ ਹੈ। ਲੇਕਿਨ ਜਿਵੇਂ ਇੰਡੀਆ ਰਿਪੀਟਡਲੀ ਹਿਊਮੀਲੇਟ ਕਰ ਰਿਹਾ ਇੱਕ ਪਾਸੇ ਤਾਂ ਇਹ ਥਰਡ ਰੇਟ ਜਿਹਾ ਸੂਨਕ ਰਿਸ਼ੀ ਸੂਨਕ ਜਿਹੜਾ ਇਹ ਬਣ ਜਾਂਦਾ ਔਰ ਬਹੁਤਿਆਂ ਨੂੰ ਅਜੇ ਵੀ ਨਹੀਂ ਲੱਗਦਾ ਵੀ ਇਹ ਐਸਾ ਕੀ ਹੋਇਆ। ਉਹ ਗੋਰਾ ਨਸਲਵਾਦੀ ਗੋਰਾ ਜਿਹੜਾ ਹੈ ਉਹਨੂੰ ਉਹਨਾਂ ਨੇ ਇਹਨੂੰ ਟੋਲਰੇਟ ਕਰ ਲਿਆ। ਪਰ ਇਹ ਜਿਹੜੀ ਬੇਗੈਰਤੀ ਹੁੰਦੀ ਹੈ ਉਹ ਤਾਂ ਪਹਿਲਾਂ ਹੀ ਬੇਗੈਰਤ ਉਸ ਸਾਰਿਆਂ 'ਚੋਂ ਹੈ ਤੇ ਹੁਣ ਇੱਕ ਬੇਗੈਰਤ ਔਰ ਗਰੀਡੀ ਜਿਹੜਾ ਪੈਸਿਆਂ ਔਰ ਜੋ ਹਾਲ ਇਹਨਾਂ ਦਾ ਹੋਣ ਜਾ ਰਿਹਾ ਜਿਸ ਤਰੀਕੇ ਨਾਲ ਸਕਾਟਲੈਂਡ 'ਚ ਹੁਣ ਨਾਰਦਰਨ ਆਇਰਲੈਂਡ ਜਿਹਦਾ ਥੋੜ੍ਹਾ ਬਹੁਤ ਪੀਸਫੁਲ ਹੋਇਆ ਸੀ ਜਦੋਂ ਲਗਭਗ 25 ਸਾਲ ਪਹਿਲਾਂ ਵਾਈਟ ਹਾਊਸ ਦੇ ਵਿੱਚ ਅਕੋਰਡ ਹੋਇਆ ਸੀ ਨਾਰਦਰਨ ਆਇਰਲੈਂਡ ਦੇ ਗੋਰਿਆਂ ਦੇ ਨਾਲ, ਜਿਹੜੇ ਉਹਨਾਂ ਦੇ ਲੜਾਕੂਆਂ ਦੇ ਨਾਲ, IRA ਵਾਲਿਆਂ ਨਾਲ, ਸ਼ਿਨ ਫੇਨ ਦੇ ਥੱਲੇ ਪ੍ਰੈਜ਼ੀਡੈਂਟ ਕਲਿੰਟਨ ਦੇ ਈਰਾ ਦੇ ਵਿੱਚ।
ਉਹ ਵੀ ਹੁਣ ਐਤਕੀ ਬਾਈਡਨ ਗਿਆ ਉੱਥੇ ਆਇਰਲੈਂਡ, ਦੂਸਰਾ ਨਾਲ ਲੱਗਦਾ ਮੁਲਕ, ਉੱਥੇ ਉਹਨੇ ਵਕਤ ਗੁਜ਼ਾਰਿਆ। ਪਰ ਇਹ ਫਿਕਰ ਹੈ ਕਿ ਵੀ ਇਹ ਨਾਰਦਰਨ ਆਇਰਲੈਂਡ ਜਿਹੜੀ ਸਾਰੀ ਮੂਵਮੈਂਟ ਹੈ ਉੱਥੇ ਵਾਪਸ ਖੜੀ ਹੋ ਰਹੀ ਹੈ। ਸੋ ਇਹਨਾਂ ਹਾਲਾਤਾਂ 'ਚ ਇਹਦੇ ਬਾਵਜੂਦ ਦੇਖੋ, ਉਹ ਜਿਵੇਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ ਜਿਹੜਾ ਤੁਹਾਡੀ ਜਿੱਥੇ ਤੁਸੀਂ ਇੱਕ ਵੱਡਾ ਰੁਤਬਾ ਜਾਂ ਖਾਨਦਾਨੀ ਕੋਈ ਵਿਹਾਰ ਕੀਤਾ ਹੁੰਦਾ, ਤੁਸੀਂ ਬ੍ਰਿਟਿਸ਼ ਐਮਪਾਇਰ ਜਿਹਦੇ ਰਾਜ 'ਚ ਸੂਰਜ ਨਹੀਂ ਡੁੱਬਦਾ, ਜਿਹਦੇ 'ਚ ਫਰਾਣਾ, ਤੇ ਇੰਡੀਆ ਵਰਗਾ ਥਰਡ ਰੇਟ ਮੁਲਕ ਜਿਹੜਾ ਹੈ ਉਹ ਬਾਰ-ਬਾਰ ਧਮਕਾ ਰਿਹਾ ਬ੍ਰਿਟਨ ਨੂੰ। ਅਸੀਂ ਦੇਖ ਰਹੇ ਕਿੰਨਾ ਵਾਕਿਆ, ਔਰ ਜਿਹਨੂੰ ਅਸੀਂ ਐਲੀਬਾਈ ਕਹਿੰਦੇ ਆ, ਐਲੀਬਾਈ ਇੱਕ ਬਹਾਨਾ ਹੁੰਦਾ। ਹੁਣ ਕਿੰਨੀ ਕੁ ਖਾਲਿਸਤਾਨ ਦੀ ਮੂਵਮੈਂਟ ਯੂਕੇ ਦੇ ਵਿੱਚ ਹੈ ਕਿ ਵੀ ਇਹਨਾਂ ਦੇ ਪੈਰਾਂ ਥੱਲੇ ਜਿਹੜਾ ਉਹ ਰੇਤਾ ਇਹਨਾਂ ਦੇ ਰੱਖ ਦਿੱਤਾ ਤੱਤਾ, ਵੀ ਇਹਨਾਂ ਦੇ ਪੈਰ ਸੜ ਗਏ ਨੇ, ਇਹਨਾਂ ਦੀਆਂ ਕੋਈ ਹੱਡੀਆਂ ਤੋੜ ਦਿੱਤੀਆਂ ਖਾਲਿਸਤਾਨ ਦੀ ਮੂਵਮੈਂਟ ਨੇ। ਕੀ ਕੀਤਾ? ਜੇ ਪ੍ਰੋਟੈਸਟ ਹੁੰਦਾ ਹੈ, ਪ੍ਰੋਟੈਸਟ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਹੋਣ, ਦੂਸਰੇ ਹੋਣ, ਇੰਨੀ ਵਾਇਲੈਂਸ ਹੁੰਦੀ ਹੈ, ਝੰਡਾ ਲਾ ਕੇ ਦੂਜਾ ਲਾ ਦੇਣਾ, ਇਹ ਤਾਂ ਕੋਈ ਗੱਲ ਨਹੀਂ ਹੈ। ਹਾਂ, ਜੇ ਕਿਸੇ ਨੂੰ ਕੋਈ ਮਾੜਾ ਮੋਟਾ ਕਿਸੇ ਦੀ ਹੱਡੀਆਂ ਤੋੜੀਆਂ ਹੋਣ, ਉਹ ਵੀ ਕੋਈ ਹੈ ਨਹੀਂ ਕਿ ਭਾਈ ਕੋਈ ਮਰ ਗਿਆ ਹੋਏ, ਕੋਈ ਹੱਡੀਆਂ ਤੋੜੀਆਂ ਹੋਣ। ਪਰ ਜਿਸ ਅੰਦਾਜ਼ ਦੇ ਵਿੱਚ ਬ੍ਰਿਟਨ ਨੂੰ ਬਾਰ-ਬਾਰ ਹਿਊਮਿਲੇਟ ਕਰ ਰਿਹਾ ਇੰਡੀਆ, ਮੈਂ ਵੀ ਸਮਝਣ ਤੋਂ ਨਾਕਸ ਹਾਂ ਕਿ ਐਸੀ ਕਿਹੜੀ ਚੀਜ਼ ਇਹਨਾਂ ਦੇ ਹੱਥ 'ਚ ਆਈ ਹੋਈ ਹੈ, ਔਰ ਬ੍ਰਿਟਨ ਦੀ ਐਸੀ ਕੀ ਮਜਬੂਰੀ ਹੈ। ਇਕੱਲਾ ਇਹ ਨਹੀਂ ਵੀ ਉਹਨਾਂ ਨੇ ਸਿੱਖਾਂ ਦੇ ਹਵਾਲੇ ਨਾਲ, ਪਹਿਲਾਂ ਰੈਫਰੈਂਡਮ ਦੇ ਹਵਾਲੇ ਨਾਲ ਬ੍ਰਿਟਨ ਨੂੰ, ਔਰ ਦੂਸਰਾ ਡਿਮਾਰਸ਼ੇ ਦਿੱਤਾ ਹੈ। ਫਿਰ ਇਹ ਜਿਹੜੀ ਹਾਈ ਕਮਿਸ਼ਨ ਇਨਸੀਡੈਂਟ 19 ਮਾਰਚ ਨੂੰ ਹੁੰਦੀ ਹੈ ਪ੍ਰੋਟੈਸਟ ਦੀ, ਉਹਦੇ ਥੱਲੇ ਉਹਨਾਂ ਦੇ ਐਂਬੈਸਡਰ ਨੂੰ ਸੱਦਿਆ, ਫਿਰ ਹਾਈ ਕਮਿਸ਼ਨਰ ਨੂੰ, ਫਿਰ ਦਿੱਲੀ 'ਚ ਜਿੱਥੇ ਇਹਨਾਂ ਦੀ ਐਂਬੈਸੀ ਹੈ ਉਹਦੇ ਨੇੜੇ ਪਬਲਿਕ ਲੈਟਰੀਨ ਬਣਾਉਣੀ ਸ਼ੁਰੂ ਕਰਤੀ। ਫਿਰ ਹੁਣ ਆ ਜਿਹੜੀ ਪਰਸੋਂ ਅਸੀਂ ਗੱਲ ਕਰ ਰਹੇ ਸੀ, ਬੁੱਧਵਾਰ, ਇਹਨਾਂ ਦੀ ਹੋਮ ਮਿਨਿਸਟਰੀ ਲੈਵਲ ਦੇ ਉੱਤੇ ਗੱਲ ਹੋਈ, ਉਹਦੇ 'ਚ ਵੀ ਉਹਨਾਂ ਨੇ ਖਾਲਿਸਤਾਨ ਦਾ ਮੁੱਦਾ ਘਸੋੜ ਦਿੱਤਾ। ਇੱਕ ਪਾਸੇ BBC ਨੇ ਜੇ 2 ਪਾਰਟ ਦੇ ਵਿੱਚ ਮੋਦੀ ਦੀਆਂ ਕਰਤੂਤਾਂ ਨੂੰ ਜ਼ਾਹਰ ਕਰਦਿਆਂ ਇੱਕ ਨਿਊਟਰਲ ਗਰਾਊਂਡ 'ਤੇ ਖਲੋ ਕੇ ਡਾਕੂਮੈਂਟਰੀ ਬਣਾਈ, ਤੇ ਉਸ ਤੋਂ ਬਾਅਦ ਇਹੀ ਨਹੀਂ ਵੀ ਉਹ ਡਾਕੂਮੈਂਟਰੀ ਉੱਥੇ ਬੈਨ ਹੋਈ ਜਾਂ ਐਲਨ ਮਸਕ ਤੋਂ ਬੈਨ ਕਰਾਈ। ਉਸ ਤੋਂ ਕੁਛ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਕਿ BBC ਦੇ ਬੰਬਈ ਔਰ ਦਿੱਲੀ ਦਫ਼ਤਰਾਂ ਦੇ ਉੱਤੇ ਜਿਹੜੇ ਨੇ ਉਹ ਰੇਡ ਹੁੰਦੇ ਨੇ। ਔਰ ਇਕੱਲਾ ਇਹੀ ਨਹੀਂ, ਉਹ ਰੇਡ ਉਦੋਂ ਹੋਏ ਜਾਂ ਉਹਨੂੰ 4-4 ਦਿਨ ਉਹਨਾਂ ਨੇ ਸੌਣ ਨਹੀਂ ਦਿੱਤਾ EMPLOYEES ਨੂੰ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਰਿਸ਼ੀ ਸੁਨਕ ਔਰ ਮੋਦੀ ਦੀ ਟੈਲੀਫੋਨ ਤੇ ਗੱਲ ਹੁੰਦੀ ਹੈ G20 ਦੇ ਲਈ ਸੱਦਾ ਦੇਣ ਲਈ, ਔਰ ਹੁੰਦਾ ਕੀ ਆ ਗੱਲ, G20 ਤਾਂ ਉਹਨੂੰ ਕਿਹੜਾ ਸੱਦਾ ਉਹਨੇ ਕੋਈ ਜਿਹੜਾ ਉਹ ਨਾਈ ਭੇਜਣਾ ਉਹਨੂੰ ਸੱਦਣ ਦੇ ਲਈ, ਉਹ ਤਾਂ ਪਤਾ ਹੀ ਹੈ ਕਿ ਵੀ ਇਹਨਾਂ ਸਾਰਿਆਂ ਦਾ ਹੀ ਹੱਥ ਠੋਕਿਆ। ਬਿਲਕੁਲ। ਪ੍ਰਾਈਮ ਮਿਨਿਸਟਰ ਮੋਦੀ ਰੇਜ਼ਿਸ ਸਿਕਿਉਰਿਟੀ ਆਫ ਹਾਈ ਕਮਿਸ਼ਨ ਵਿਦ ਬ੍ਰਿਟਿਸ਼ ਕਾਊਂਟਰਪਾਰਟ ਰਿਸ਼ੀ ਸੁਨਕ। ਹੁਣ ਉਹ ਫੋਨ ਦੇ ਉੱਤੇ ਗੱਲ ਕਰ ਰਹੇ, ਔਰ ਉਹਦੇ 'ਚ ਵੀ ਪ੍ਰਾਈਮ ਮਿਨਿਸਟਰ ਮੋਦੀ ਰੇਜ਼ ਦਾ ਇਸ਼ੂ ਆਫ ਸਿਕਿਉਰਿਟੀ ਆਫ ਇੰਡੀਅਨ ਡਿਪਲੋਮੈਟਿਕ ਐਸਟੈਬਲਿਸ਼ਮੈਂਟ ਇਨ ਦਾ UK and called for strong action against anti-India elements by the UK government। उन्होंने कहा जी मतलब साड़ी सिक्योरिटी का फिक्र है, और ये ਜਿਹੜੇ ਐਂਟੀ ਇੰਡੀਆ ਨੇ ਐਲੀਮੈਂਟ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਹੁਣ ਇੱਕ ਪਾਸੇ ਉਹ ਇਹ ਕਹਿ ਰਿਹਾ ਹੈ, ਦੂਸਰੇ ਪਾਸੇ BBC ਦੇ ਖਿਲਾਫ ਦਾ ਡਿਸਕਸ਼ਨ ਬਿਟਵੀਨ ਦਾ 2 ਲੀਡਰਸ ਕੇਮ ਔਨ ਏ ਡੇ। ਇਧਰ ਗੱਲਬਾਤ ਇਹ ਹੈ ਜਿਹੜੀ ਹਿਊਮਿਲੇਸ਼ਨ ਮੈਂ ਸਮਝਦਾ ਇੰਨੇ ਬੇਗੈਰਤ ਹੋ ਗਏ ਨੇ UK ਵਾਲੇ, ਜਾਂ ਇੰਨਾ ਹੀ ਜਿਹਨੂੰ ਕਹਿੰਦੇ ਨੇ ਇਹਨਾਂ ਦੇ ਤੱਪੜ ਰੁਲੇ ਹੋਏ ਨੇ। ਸਿੱਖਾਂ ਨੂੰ ਹੀ ਕਹਿ ਦੇਣਾ ਸੀ ਤੱਪੜ ਵਿਛਾ ਦਿੰਦੇ ਇਹਨਾਂ ਨੂੰ ਜੇ ਇਹਨਾਂ ਦੇ ਤੱਪੜ ਰੁਲੇ ਨੇ। ਇਹ ਜਦੋਂ ਗੱਲਬਾਤ ਹੁੰਦੀ ਹੈ, ਦਿਸ ਕੇਮ ਔਨ ਏ ਡੇ ਵੈਨ ਦਾ ਐਨਫੋਰਸਮੈਂਟ ਡਾਇਰੈਕਟੋਰੇਟ ਇਨੀਸ਼ੀਏਟਡ ਇਨਕੁਆਇਰੀ ਅਗੇਂਸਟ BBC under the Foreign Exchange Management Act. The BBC has been in the middle of a diplomatic spat between the two sides since the channel telecast a controversial documentary on Prime Minister Modi. ਹੁਣ ਉਧਰ ਇਹ ਮੋਦੀ ਸੂਨਕ ਨੂੰ ਕਾਲ ਕਰਕੇ ਕਹਿ ਰਿਹਾ ਜੀ ਇਹ ਸਾਡੀ ਸਿਕਿਉਰਿਟੀ ਔਰ ਖਾਲਿਸਤਾਨੀਆਂ ਨੂੰ ਨੱਥ ਪਾਓ, ਉਧਰੋਂ BBC ਦੇ ਖਿਲਾਫ ਕੇਸ ਰਜਿਸਟਰ ਕਰ ਰਿਹਾ ਉਹਨਾਂ ਦਾ ED ਮਹਿਕਮਾ। ਹੁਣ ਇੰਨੀ ਐਸੀ ਕੀ ਬੇਗੈਰਤੀ ਹੈ ਕਿ ਭਾਈ ਅਸੀਂ, ਮੈਨੂੰ ਘੱਟੋ ਘੱਟ ਇਹ ਸਮਝ ਨਹੀਂ ਆਉਂਦੀ। ਹਾਂ, ਜੇ ਕੋਈ ਬ੍ਰਿਟਿਸ਼ ਸਿਟੀਜ਼ਨ ਜਾਂ ਕੋਈ ਮੈਨੂੰ ਸਮਝਾ ਸਕੇ ਕਿ ਵੀ ਇਹਨਾਂ ਦੀ ਕੀ ਮਜਬੂਰੀ ਹੈ, ਇਹਨਾਂ ਨੇ ਕਿਹੜਾ ਸੌਦਾ ਹੋਰ ਵੇਚਣਾ। ਇਹਨਾਂ ਨੇ ਆਪਣੇ ਥਰਡ ਰੇਟ ਜਗੁਆਰ ਵੇਚ ਲਏ ਸੀ 1985 ਜਦੋਂ ਰਾਜੀਵ ਗਾਂਧੀ ਦੇ ਨਾਲ ਡੀਲ ਬਣਾਈ, ਇਸ ਦੇ ਥੱਲੇ ਕਿ ਜੀ UK ਦੇ ਵਿੱਚ ਸਿੱਖਾਂ ਨੂੰ ਖਾਲਿਸਤਾਨੀਆਂ ਨੂੰ ਨੱਥ ਪਾਓ। ਮਾਰਗਰੇਟ ਥੈਚਰ ਨੇ ਜਿਹੜਾ ਉਹ ਈਵਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਜਲੂਸ ਨੂੰ ਵੀ ਪਰਮਿਸ਼ਨ ਦੇਣ ਤੋਂ ਨਾ ਕਰਨ ਦੀ ਜਿਹੜੀ ਹੈ ਰਿਕਮੈਂਡੇਸ਼ਨ ਸਿਟੀ ਕੌਂਸਲ ਨੂੰ, ਉਦੋਂ ਸਮਝ ਆ ਸਕਦਾ ਸੀ। ਹੁਣ ਐਸਾ ਕੀ ਹੈ
ਇੰਡੀਆ ਕੀ ਕਰਵਾਉਣਾ ਚਾਹੁੰਦਾ ਹੈ ਉਹਨਾਂ ਤੋਂ, ਤੇ ਉਹਨਾਂ ਦੀ ਐਸੀ ਕੀ ਮਜਬੂਰੀ ਹੈ ਕਿ ਭਾਈ ਰਿਸ਼ੀ ਸੁਨਕ ਜਿਹੜਾ ਇੱਕ ਯੂਕੇ ਇੱਕ ਪਾਵਰ ਹੈ, ਉਹ ਤਾਂ ਯੂਰਪੀਅਨ ਯੂਨੀਅਨ ਚੋਂ ਨਿਕਲੇ ਕਿ ਜੀ ਸਾਡਾ ਪਾਉਂਡ ਭਾਰਾ ਹੈ, ਅਸੀਂ ਤੁਹਾਡੇ ਯੂਰੋ ਡਾਲਰ ਦੇ ਨਾਲ ਜਿਹੜਾ ਅਸੀਂ ਨਹੀਂ ਇਲਹਾਕ ਕਰਨਾ। ਪਰ ਇਹ ਮੈਂ ਵੀ ਸਮਝਣ ਤੋਂ ਜਿਹੜਾ ਹੈ ਉਹ ਮੈਂ ਬੇਸਮਝ ਹੈ ਰਾਦਰ ਇਸ ਦੇ ਉੱਤੇ ਕਿ ਭਾਈ ਐਸਾ ਕੀ ਚੱਲ ਰਿਹਾ ਹੈ ਕਿ ਬ੍ਰਿਟਨ ਜਿਹੜਾ ਹੈ ਉਹ ਇੰਨੀ ਜਿਹੜੀ ਹੈ ਬਿਜ਼ਤੀ ਆਪਣੀ ਕਰਵਾ ਰਿਹਾ ਹੈ, ਰਾਦਰ ਜਿਹਨੂੰ ਕਹਿੰਦੇ ਨੇ ਕਿ ਵੀ ਸਪਾਈਨਲੈਸ ਤਾਂ ਹੈ ਹੀ ਨੇ, ਪਰ ਇਹ ਤਾਂ ਇਹ ਹੈ ਵੀ ਕ੍ਰਸ਼ਿੰਗ ਦੈਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਨਾਰਾਇਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।